ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਦੇਸ਼ ਧਰੋਹ ਕਾਨੂੰਨ ਦੀ ਗੱਲ ਕਰੀਏ। ਵੈਸੇ ਤਾਂ ਉਹਨਾਂ ਲੋਕਾਂ ਤੇ ਵੀ ਲਾ ਦਿੱਤਾ ਜਾਂਦਾ ਜਿਹੜੇ ਲੋਕ ਸਰਕਾਰਾਂ ਦੇ ਕ੍ਰਿਟਿਕ ਨੇ, ਜਿਹੜੇ ਲੋਕ ਸਰਕਾਰ ਦੀ ਆਲੋਚਨਾ ਕਰਦੇ ਨੇ, ਉਹਨਾਂ ਦੇ ਏਜੰਡਿਆਂ ਨੂੰ ਬੇਨਕਾਬ ਕਰਦੇ ਨੇ। ਪਰ ਕਹਿੰਦੇ ਕਿ ਹੁਣ ਉਮਰ ਕੈਦ ਦੀ ਸਜ਼ਾ ਦੇ ਨਾਲ ਪਰਤੂਗਾ ਦੇਸ਼ ਧਰੋਹ ਕਾਨੂੰਨ, ਯਾਨੀ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਕਰੜਾ, ਪਹਿਲਾਂ ਨਾਲੋਂ ਵੀ ਜ਼ਿਆਦਾ ਸਖਤ। ਬਿਲਕੁਲ ਜੀ, ਦੇਸ਼ ਧਰੋਹ ਕਾਨੂੰਨ ਦੇ ਉੱਤੇ ਪਿਛਲੇ ਸਾਲ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਨਾਲ ਰੋਕ ਲਾਤੀ ਸੀ ਜੀ। ਤੇ ਪਰ ਉਸ ਨੂੰ ਬਹਾਲ ਕਰਨ ਦੇ ਲਈ ਜਿਹੜੀ ਨੀਤੀਕੜ ਆਯੋਗ ਹੈ ਨਾ, ਉਸ ਦੀ ਜਿਹੜੀ ਵਿਧੀ ਵਿਧਾਨ ਬਣਾਉਣ ਵਾਲਾ ਆਯੋਗ ਹੈ, ਉਹਨੇ ਬਕਾਇਦਾ ਤੌਰ ਤੇ ਸਰਕਾਰ ਨੂੰ ਸਿਫਾਰਿਸ਼ ਕੀਤੀ ਹੈ ਕਿ ਦੇਸ਼ ਧਰੋਹ ਕਾਨੂੰਨ ਨੂੰ ਨਵੇਂ ਰੂਪ ਚ, ਤਾਕਤਵਰ ਰੂਪ ਚ, ਨਵੀਆਂ ਸਜ਼ਾਵਾਂ ਦੇ ਰੂਪ ਸਾਹਮਣੇ ਲਿਆਓ। ਤੇ ਇਹ ਸਜ਼ਾ 3 ਸਾਲ ਦੀ ਨਹੀਂ ਹੋਣੀ ਚਾਹੀਦੀ, ਇਹ ਸਜ਼ਾ 7 ਸਾਲ ਜਾਂ ਘੱਟੋ ਘੱਟ ਉਮਰ ਕੈਦ ਦੀ ਹੋ ਸਕਦੀ ਹੈ, ਉਹ ਹੋਣੀ ਚਾਹੀਦੀ ਬਕਾਇਦਾ ਤੌਰ ਤੇ। ਬਿਲਕੁਲ ਠੀਕ ਹੈ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਈ ਮਾਮਲਿਆਂ 'ਚ ਦੇਸ਼ ਧਰੋਹ ਕਾਨੂੰਨ ਦੀ ਲੋੜ ਹੁੰਦੀ ਹੈ। ਆਪਾਂ ਕਹਿੰਦੇ ਹਾਂ ਕਿ ਹਾਂ ਦੇਸ਼ ਧਰੋਹ ਕੀਤਾ ਤਾਂ ਹੋਵੇ ਬੰਦੇ ਨੇ, ਪਰ ਦੇਸ਼ ਧਰੋਹ ਦੇਸ਼ ਨਾਲ ਹੁੰਦਾ, ਕਿਸੇ ਪਾਰਟੀ ਜਾਂ ਵਿਅਕਤੀ ਨਾਲ ਨਹੀਂ ਹੁੰਦਾ ਜੀ। ਪਰ ਅੱਜ ਦੇ ਦੌਰ ਦੇ ਵਿੱਚ ਦੇਸ਼ ਧਰੋਹ ਦਾ ਮਤਲਬ ਹੈ ਕਿ ਤੁਸੀਂ ਇੱਕ ਪਾਰਟੀ ਬਾਰੇ ਜੇ ਸਵਾਲ ਕਰ ਲਿਆ ਤਾਂ ਤੁਸੀਂ ਦੇਸ਼ ਧਰੋਹੀ ਹੋ ਜੀ, ਇੱਕ ਵਿਅਕਤੀ ਬਾਰੇ ਜੇ ਸਵਾਲ ਕਰ ਲਿਆ ਤਾਂ ਤੁਸੀਂ ਦੇਸ਼ ਧਰੋਹੀ ਹੋ। ਜੇ ਤੁਸੀਂ ਧਰਮ ਨੂੰ ਲੈ ਕੇ, ਉਹਨਾਂ ਦੇ ਧਾਰਮਿਕ ਪਖੰਡਾਂ ਨੂੰ ਲੈ ਕੇ ਤੁਸੀਂ ਸਵਾਲ ਕਰ ਲਿਆ, ਤੁਸੀਂ ਦੇਸ਼ ਧਰੋਹੀ ਹੋ। ਤੁਸੀਂ ਉਹ ਜਿਹੜੇ ਇਸ਼ਟ ਨੂੰ ਉਹ ਮੰਨਦੇ ਹੋ, ਤੁਸੀਂ ਉਸ ਇਸ਼ਟ ਨੂੰ ਨਹੀਂ ਮੰਨਦੇ, ਉਹਨਾਂ ਦੇ ਇਸ਼ਟ ਦਾ ਨਾਂ ਨਹੀਂ ਲਿਆ, ਤੁਸੀਂ ਦੇਸ਼ ਧਰੋਹੀ ਹੋ। ਹਾਂਜੀ, ਮਤਲਬ ਅਸੀਂ ਤਾਂ ਰਾਮ ਦੇ ਨਾਮ ਨੂੰ ਵੀ ਰੋਲ ਕੇ ਰੱਖ ਦਿੱਤਾ, ਰਾਮ ਦੇ ਨਾਂ ਦੇ ਉੱਤੇ ਵੀ ਰਾਜਨੀਤੀ ਕਰਨ ਲੱਗ ਗਏ। ਜਿਹੜਾ ਨਾਮ ਲੈਣ ਨਾਲ ਸ਼ਾਂਤੀ ਮਿਲਦੀ ਹੈ, ਤੁਸੀਂ ਉਸ ਨਾਂ ਨੂੰ ਖੌਫ ਦਾ ਨਾਂ ਬਣਾ ਕੇ ਰੱਖ ਦਿੱਤਾ ਜੀ। ਸੋ ਇਸ ਲਈ ਇਹ ਇੱਕ ਵਾਰ ਫਿਰ ਨਵਾਂ ਪਹਿਲੂ ਹੈ ਕਿ ਕੀ ਇਹ ਦੇਸ਼ ਧਰੋਹ ਸੱਚਮੁੱਚ ਦੇਸ਼ ਧਰੋਹੀਆਂ ਲਈ ਦੁਬਾਰਾ ਸਾਹਮਣੇ ਆਏਗਾ ਜਾਂ ਫਿਰ ਰਾਜਨੀਤਿਕ ਹਥਿਆਰ ਵਜੋਂ ਸਾਹਮਣੇ ਆਏਗਾ। ਇੱਕ ਵੱਡਾ ਫਿਕਰ ਮੰਦੀ ਜਦੋਂ ਤੱਕ ਸਵਾਲ ਹੈ, ਮੈਂ ਦੱਸ ਦਿੰਦਾ ਜੀ ਕਿ ਪਿਛਲੇ ਸਾਲ ਮਈ ਮਹੀਨੇ ਦੇ ਵਿੱਚ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਨੇ ਦੇਸ਼ ਧਰੋਹ ਕਾਨੂੰਨ ਜਿਹੜਾ IPC ਧਾਰਾ 124A ਹੈ, ਉਹਦੇ ਉੱਤੇ ਬਕਾਇਦਾ ਰੋਕ ਲਾਤੀ ਸੀ ਜੀ। ਤੇ ਪਰ ਦੇਸ਼ ਦੀ 22ਵੀਂ ਜਿਹੜਾ ਵਿਧੀ ਯੋਗ ਹੈ, ਉਹਨੇ ਹੁਣ ਇਹ ਸਿਫਾਰਿਸ਼ ਕੀਤੀ ਹੈ, ਉਹਨੇ ਕਿਹਾ ਕਿ ਨਹੀਂ, ਇਹਨੂੰ ਸਖਤੀ ਨਾਲ ਲਾਗੂ ਕਰਾਓ, ਕਿਉਂਕਿ ਰਿਟਾਇਰਡ ਜਸਟਿਸ ਰੀਤੂ ਰਾਜ ਅਵਸਥੀ ਹੋਰੀ ਨੇ ਜਿਹੜੇ ਉਹ ਇਹਦੇ ਮੁਖੀ ਨੇ, ਤੇ ਇਹਨਾਂ ਦੇ ਵਿੱਚ ਹੋਰ ਜਿਹੜੇ ਮੈਂਬਰ ਨੇ, ਉਹਨਾਂ ਸਾਰਿਆਂ ਨੇ ਇਸ ਪ੍ਰਕਿਰਿਆ ਨੂੰ ਵਧਾ ਕੇ ਕਿਹਾ ਜੀ ਕਿ ਧਾਰਾ 154 ਦੇ ਵਿੱਚ ਬਕਾਇਦਾ ਤੌਰ ਤੇ ਸੰਵਿਧਾਨ ਦੇ ਵਿੱਚ ਇਹ ਪ੍ਰੋਵੀਜ਼ਨ ਹੋਵੇ ਕਿ ਇਹਦੇ ਮੁਤਾਬਕ ਦੇਸ਼ ਧਰੋਹ ਦੇ ਲਈ ਜਿਹੜਾ ਵੀ ਬੰਦਾ ਇਹਦੇ ਵਿੱਚ ਸ਼ਾਮਲ ਪਾਇਆ ਜਾਵੇ, ਉਹਨੂੰ ਘੱਟੋ ਘੱਟ 7 ਸਾਲ ਨਹੀਂ ਤਾਂ ਫਿਰ ਉਮਰ ਕੈਦ ਦੀ ਸਜ਼ਾ ਜ਼ਰੂਰ ਹੋਵੇ। ਇਹ ਪ੍ਰੋਵੀਜ਼ਨ ਰੱਖੋ, ਕਹਿੰਦੇ ਇਹਦੇ ਰੂਪ ਚ, ਨਵੇਂ ਰੂਪ ਚ ਲੈ ਕੇ ਆਓ। ਸੋ ਕੇਂਦਰ ਨੂੰ ਬਕਾਇਦਾ ਤੌਰ ਤੇ 279 ਪੇਜਾਂ ਦੀ ਇੱਕ ਰਿਪੋਰਟ ਸੌਂਪੀ ਹੈ ਵਿਧੀ ਯੋਗ ਨੇ, ਜਿਹਦੇ ਵਿੱਚ ਇਹ ਹਵਾਲਾ ਦਿੱਤਾ ਕਿ ਭਾਈ 3 ਸਾਲ ਦੀ ਸਜ਼ਾ ਨੂੰ ਵਧਾ ਕੇ 7 ਸਾਲ ਕਰੋ ਜਾਂ ਫਿਰ ਇਹਨੂੰ ਉਮਰ ਕੈਦ ਤੱਕ ਲੈ ਕੇ ਜਾਓ। ਤੇ ਇਹਦੇ ਵਿੱਚ ਬੇਸ਼ੱਕ ਮਤਲਬ ਮੁੱਖ ਤੌਰ ਤੇ 7-8 ਗੱਲਾਂ ਨੇ ਆਯੋਗ ਨੇ ਜਿਹੜੀਆਂ ਕੀਤੀਆਂ ਨੇ ਕਿ ਮੌਲਿਕ ਤੌਰ ਦੇ ਉੱਤੇ, ਅਧਿਕਾਰਕ ਤੌਰ ਦੇ ਉੱਤੇ ਕਿਹਨਾਂ ਦੇ ਉੱਤੇ ਦੇਸ਼ ਧਰੋਹ ਦੀ, ਜਿਵੇਂ ਦੇਸ਼ ਨੂੰ ਏਕਤਾ ਤੇ ਅਖੰਡਤਾ ਨੂੰ ਜੇਕਰ ਕੋਈ ਖਿਲਵਾੜ ਕਰਦਾ ਫਿਰ ਉਹਦੇ ਦੇਸ਼ ਧਰੋਹ ਦਾ ਕਾਨੂੰਨ ਲੱਗਣਾ ਚਾਹੀਦਾ ਹੈ। ਰਾਸ਼ਟਰ ਵਿਰੋਧੀ, ਦੇਸ਼ ਵਿਰੋਧੀ, ਸੂਬੇ ਵਿਰੋਧੀ, ਹੈ ਨਾ, ਉਹਦੇ ਵਿਰੋਧੀ ਕੋਈ ਪ੍ਰਚਾਰ ਕਰਦਾ ਹੈ, ਕੋਈ ਹਥਿਆਰਾਂ ਦੀ ਵਰਤੋਂ ਕਰਦਾ ਹੈ, ਕੋਈ ਪੈਸਾ ਵਿਦੇਸ਼ਾਂ ਤੋਂ ਫੰਡਿੰਗ ਲੈਂਦਾ ਹੈ, ਕੋਈ ਕਿਸੇ ਤਰ੍ਹਾਂ ਦੀ ਕੱਟੜਵਾਦਤਾ ਫੈਲਾਉਂਦਾ ਹੈ, ਉਹਦੇ ਲਈ ਇਹ ਦੇਸ਼ ਧਰੋਹ ਦਾ ਕਾਨੂੰਨ ਹੋ ਸਕਦਾ ਹੈ। ਪਰ ਇਹਦੀ ਮਤਲਬ ਸਵਾਲ ਇਹੀ ਹੈ ਕਿ ਕੀ ਇਹ ਸਾਰੇ ਪਹਿਲੂਆਂ ਨੂੰ ਧਿਆਨ 'ਚ ਹੀ ਰੱਖਿਆ ਜਾਏਗਾ ਕਿ ਸਰਹੱਦ ਤੋਂ ਪਾਰ ਤੋਂ ਹੁੰਦੀਆਂ ਹਰਕਤਾਂ, ਵਿਦੇਸ਼ਾਂ ਤੋਂ ਹੁੰਦੀਆਂ ਫੰਡਿੰਗਾਂ ਜਾਂ ਉਹਨਾਂ ਦੇ ਰਾਹੀਂ ਆਉਂਦਾ ਹਥਿਆਰ, ਚਿੱਟਾ, ਸਿਰਫ ਉੱਥੇ ਤੱਕ ਇਹ ਕਾਰਵਾਈ ਸੀਮਤ ਹੋਏਗੀ ਜਾਂ ਇਹ ਰਾਜਨੀਤਿਕ ਹਥਿਆਰ ਵਜੋਂ ਵਰਤਿਆ ਜਾਂਦਾ ਰਹੇਗਾ, ਜਿਵੇਂ ਪਿਛਲੇ ਦਿਨਾਂ 'ਚ ਹੋਇਆ। ਜਿਵੇਂ ਤੁਸੀਂ ਕਿਹਾ ਕਿ ਸਰਕਾਰ ਨੂੰ ਸਵਾਲ ਕਰਨ ਵਾਲੇ ਵੀ ਦੇਸ਼ ਧਰੋਹੀ, ਸਰਕਾਰ ਦੀ ਸਮੀਖਿਆ ਕਰਨ ਵਾਲੇ ਵੀ ਦੇਸ਼ ਧਰੋਹੀ, ਸਰਕਾਰ ਨੂੰ ਸਲਾਹ ਦੇਣ ਵਾਲੇ ਵੀ ਦੇਸ਼ ਧਰੋਹੀ। ਸੋ ਇਸ ਲਈ ਇਹ ਇੰਦਰਾ ਦੇ ਰਾਜ 'ਚ ਵੀ ਐਮਰਜੈਂਸੀ ਸੀ, ਹੁਣ ਬਿਨਾਂ ਐਲਾਨੇ ਐਮਰਜੈਂਸੀ ਆ। ਸੋ ਉਸ ਹਵਾਲੇ ਨਾਲ ਕੀ ਇਹ ਇੱਕ ਵਾਰ ਫਿਰ ਸੁਪਰੀਮ ਕੋਰਟ ਨੂੰ, ਜਿਵੇਂ ਪਿਛਲੇ ਦਿਨੀ ਦਿੱਲੀ ਵਾਲੇ ਮਾਮਲੇ 'ਚ ਆਪਾਂ ਦੇਖਿਆ ਕਿ ਸੁਪਰੀਮ ਕੋਰਟ ਨੇ ਤਾਂ ਕਿਹਾ ਕਿ ਸਰਕਾਰ ਨੂੰ ਪੂਰੇ ਅਧਿਕਾਰ ਦਿਓ, ਸਰਕਾਰ ਕਹਿੰਦੀ ਨਹੀਂ LG ਨੂੰ ਦਿਆਂਗੇ। ਹੁਣ ਇੱਧਰ ਸੁਪਰੀਮ ਕੋਰਟ ਨੇ ਪਿਛਲੇ ਸਾਲ ਰੋਕ ਲਾਈ ਆ ਕਿ ਸਾਲ ਭਰ ਇਹ ਕੰਮ ਚੱਲਿਆ ਜਾਂ ਇਹ ਰੂਟੀਨ 'ਚ ਵਿਧੀ ਯੋਗ ਨੂੰ ਲੱਗਿਆ ਕਿ ਏਦਾਂ ਹੋਣਾ ਚਾਹੀਦਾ। ਉਹਦੇ ਵੀ ਮੁਖੀ ਰਿਟਾਇਰਡ ਜੱਜੇ ਨੇ, ਉਹ ਵੀ ਉਸੇ ਪ੍ਰਕਿਰਿਆ 'ਚੋਂ ਲੰਘ ਕੇ ਆਏ ਵੇ ਨੇ, ਜਦ ਕੇ ਪਰ ਫਿਰ ਵੀ ਕੀ ਇਹ ਦਬਾਅ ਹੈ ਕਿ ਇਹ ਸਰਕਾਰੀ ਯੋਜਨਾ ਹੈ ਜਾਂ ਸੱਚਮੁੱਚ ਦੇਸ਼ ਨੂੰ ਦੇਸ਼ ਧਰੋਹ ਕਾਨੂੰਨ ਦੀ ਲੋੜ ਹੈ। ਇਹਦੇ ਉੱਤੇ ਮੈਨੂੰ ਲੱਗਦਾ ਵਿਸਤਾਰਤ ਚਰਚਾ ਘੱਟੋ ਘੱਟ ਮੈਂ ਕਹਿੰਦਾ ਸਦਨ 'ਚ ਦੁਬਾਰਾ ਲੈ ਕੇ ਚਰਚਾ ਕਰ ਲੈਣ, ਬਿਲਕੁਲ ਹੋਣੀ ਚਾਹੀਦੀ ਹੈ, ਖੁੱਲੀ ਚਰਚਾ ਕਰਨ, ਲਾਈਵ ਚਰਚਾ ਕਰਨ ਜੀ। ਤੇ TV ਚੈਨਲਾਂ ਵਾਲੇ
ਜਿਹੜੀ ਮਾੜੀ ਜੀ ਗੱਲ ਦੇ ਉੱਤੇ 2-2 ਦਿਨਾਂ ਦੀ ਡਿਬੇਟ ਕਰਾਉਂਦੇ ਰਹਿੰਦੇ ਨੇ। ਇਸ ਮਸਲੇ 'ਚ ਲਿਆਉਣ ਸਾਰਿਆਂ ਨੂੰ ਜੀ, ਰਿਟਾਇਰਡ ਜੱਜਾਂ ਨੂੰ, ਸੀਨੀਅਰ ਵਕੀਲਾਂ ਨੂੰ, ਨੀਤੀ ਘਾੜਿਆਂ ਨੂੰ, ਰਾਜਨੀਤਿਕ ਅਹੁਦਿਆਂ ਤੇ ਸਪੀਕਰ ਰਹੇ ਸਮੇਂ-ਸਮੇਂ ਦੇ ਵਿਧਾਨ ਸਭਾ ਦੇ ਜਾਂ ਲੋਕ ਸਭਾ ਦੇ, ਰਾਜ ਸਭਾ ਦੇ ਮੁਖੀਆਂ ਨੂੰ, ਉਹਨਾਂ ਨੂੰ ਲਿਆ ਕੇ ਚਰਚਾ ਕਰਨ। ਜੀ ਬਿਲਕੁਲ। ਇਸ ਮਸਲੇ ਤੇ ਇੱਕ ਖੁੱਲੀ ਰਾਏ ਦੇਸ਼ 'ਚ ਚਰਚਾ ਹੋਵੇ, ਫਿਰ ਤੈਅ ਹੋਵੇ ਕਿ ਇਹਦਾ ਪੈਮਾਨਾ ਕੀ ਹੋਏਗਾ। ਅਸੀਂ ਨਹੀਂ ਕਹਿੰਦੇ ਨਹੀਂ ਹੋਣਾ ਚਾਹੀਦਾ, ਹੋਣਾ ਚਾਹੀਦਾ, ਪਰ ਇਹ ਦੇਸ਼ ਧਰੋਹ ਕਰਨ ਵਾਲਿਆਂ ਦੇ ਖਿਲਾਫ ਹੀ ਹੋਣਾ ਚਾਹੀਦਾ, ਨਾ ਕਿ ਦੇਸ਼ ਨੂੰ ਚੰਗਾ ਬਣਾਉਣ ਦੇ ਲੈ ਕੇ ਸਵਾਲ ਕਰਨ ਵਾਲਿਆਂ ਦੇ। ਆਪਣੀ ਮੌਜੂਦਾ ਸਰਕਾਰ ਦੇ ਗਲਤ ਕੰਮਾਂ ਨੂੰ ਉਜਾਗਰ ਕਰਨਾ ਦੇਸ਼ ਧਰੋਹ ਕਦੇ ਵੀ ਨਹੀਂ। ਲੀਡਰਾਂ ਨੂੰ ਕ੍ਰਿਟੀਸਾਈਜ਼ ਕਰਨਾ ਦੇਸ਼ ਧਰੋਹ ਕਦੇ ਵੀ ਨਹੀਂ ਹੋ ਸਕਦਾ। ਸਿਸਟਮ ਦੇ ਪਾਜ ਉਧੇੜਨਾ, ਉਹਦੀਆਂ ਨਲਾਇਕੀਆਂ ਜੱਗ ਜ਼ਾਹਰ ਕਰਨਾ ਦੇਸ਼ ਧਰੋਹ ਕਦੇ ਵੀ ਨਹੀਂ। ਇੱਕ ਪਾਰਟੀ, ਕਿਸੇ ਵੀ ਪਾਰਟੀ, ਕਿਸੇ ਵੀ ਪਾਰਟੀ ਦੇ ਵਿਰੁੱਧ ਬੋਲਣਾ ਦੇਸ਼ ਧਰੋਹ ਕਦੇ ਵੀ ਨਹੀਂ। ਦੇਸ਼ ਧਰੋਹ ਤਾਂ ਬਹੁਤ ਸੀਮਿਤ ਚੀਜ਼ਾਂ ਤੱਕ ਹੁੰਦਾ, ਜਦੋਂ ਤੱਕ ਤੁਸੀਂ ਦੇਸ਼ ਦੇ ਵਿੱਚ ਕੋਈ ਵੱਡਾ ਖਿਲਾਰਾ, ਕੋਈ ਵੀ ਦੇਸ਼ ਨੂੰ ਤੋੜਨ ਵੰਡਣ ਦੀ ਗੱਲ ਨਹੀਂ ਕਰਦੇ, ਉਹਨਾਂ ਚੀਜ਼ਾਂ ਨੂੰ ਤਾਂ ਕੈਟੇਗਰਾਈਜ਼ ਦੇਸ਼ ਧਰੋਹ ਦੇ ਵਿੱਚ ਕੀਤਾ ਜਾ ਸਕਦਾ। ਪਰ ਡੈਮੋਕ੍ਰੇਟਿਕ ਸਿਸਟਮ ਦਾ ਦਾਇਰਾ, ਇੱਕ ਲੋਕਤਾਂਤਰਿਕ ਕਦਰਾਂ ਕੀਮਤਾਂ ਦਾ ਦਾਇਰਾ ਇੰਨਾ ਕੁ ਮੋਕਲਾ ਜ਼ਰੂਰ ਹੋਣਾ ਚਾਹੀਦਾ ਸ਼ਰਮਾ ਜੀ, ਕਿ ਕੋਈ ਵੀ ਬੰਦਾ ਆਪਣੀ ਸਰਕਾਰ, ਸਿਸਟਮ, ਸੱਤਾ, ਪਾਰਟੀਆਂ, ਪੋਲੀਟੀਕਲ ਸਿਸਟਮ, ਪੋਲੀਟੀਕਲ ਡਿਸਕੋਰਸ ਨੂੰ ਸਵਾਲ, ਉਹਦੇ ਤੇ ਉਂਗਲ ਚੁੱਕਣ, ਉਹਦੇ ਬਾਰੇ ਗੱਲ ਕਰਨ ਤੋਂ ਡਰਦਾ ਨਾ ਹੋਵੇ। ਇਹ ਅਸਲ ਲੋਕਤੰਤਰ ਹੈ। ਇਹ ਨਹੀਂ ਗਾ ਕਿ ਤੁਸੀਂ ਜੇ ਤੁਹਾਡੇ ਕੋਲੇ ਸੱਤਾ ਆ ਗਈ ਤੇ ਤੁਸੀਂ ਚੱਕ ਕੇ ਕਿਸੇ ਨੂੰ ਵੀ ਅੰਦਰ ਠੋਕੋ। ਇਹ ਚੱਲ ਰਿਹਾ ਹੁਣ, ਇਹ ਪੰਜਾਬ 'ਚ ਵੀ ਚੱਲ ਰਿਹਾ। ਪਰ ਕਹਿੰਦੇ ਨਾ ਕਿ ਜਿਹੜੇ ਪਹਿਲੀ ਕਤਾਰ ਦੇ ਲੋਕ ਹੁੰਦੇ ਉਹਨਾਂ ਨੂੰ ਸੇਕ ਪਹਿਲਾਂ ਪਹੁੰਚਦਾ, ਤੇ ਜਿਹੜੇ ਦੂਜੇ ਆਮ ਲੋਕ ਹੁੰਦੇ ਉਹਨਾਂ ਨੂੰ ਹੌਲੀ-ਹੌਲੀ ਪਹੁੰਚਦਾ। ਤਾਂ ਇਹ ਹੌਲੀ-ਹੌਲੀ ਸੇਕ ਲੱਗਣਾ ਹੁਣ, ਕਿਉਂਕਿ ਜਿਹੜੇ ਪੱਤਰਕਾਰ ਨੇ, ਐਨਾਲਿਸਟ ਨੇ, ਕ੍ਰਿਟਿਸਿਜ਼ਮ ਕਰਦੇ ਨੇ ਸਰਕਾਰ ਨੂੰ, ਉਹਨਾਂ ਨੂੰ ਤਾਂ ਚੱਲਣਾ ਪੈ ਰਿਹਾ। ਕਿਸੇ ਦਾ ਫੇਸਬੁੱਕ ਪੇਜ, ਕਿਸੇ ਦਾ YouTube, ਕਿਸੇ ਦਾ ਕਿਵੇਂ, ਕਿਸੇ ਦਾ ਕਿਵੇਂ। ਪਰ ਇੱਥੇ ਦੋਹਰੇ ਪੈਮਾਨੇ ਨੇ ਸ਼ਰਮਾ ਜੀ। ਉਹੀ ਗੱਲ ਕਿ ਜਿਹੜੇ ਸਰਦੇ ਸਹਿੰਦੇ ਨੇ, ਉਹ ਤਾਂ 4 ਲੀਡਰਾਂ ਨੂੰ ਵੀ ਆਵਾਜ਼ ਮਾਰ ਲੈਣਗੇ ਕਿ ਭਾਈ ਆਓ, ਹੁਣ ਸਾਡੇ ਤੇ ਵਿਪਤਾ ਆ ਗਈ। ਤੇ ਜਿਹੜਾ ਆਪਣੇ ਵਰਗਾ ਮਾਤੜ ਹੈ, ਉਹਦਾ YouTube ਚੱਕਦਾ, ਤੇ ਉਹਦੀ ਤਾਂ ਗੱਲ YouTube ਵੀ ਨਹੀਂ ਛੇਤੀ ਸੁਣਦਾ। ਉਹ ਵੀ ਕਹਿੰਦਾ ਕਿ ਮੇਲਾਂ ਭਾਈ ਟੀਮ ਨੂੰ ਪਾਓ ਤੇ ਕੱਲ ਨੂੰ ਪਰਸੋਂ ਵੇਖਾਂਗੇ। ਫੇਸਬੁੱਕ ਦਾ ਫੇਰ ਕਦੇ ਨਾ ਕਦੇ ਬੰਦਾ ਕੀ ਕਰੂਗਾ। ਸੋ ਇਹ ਹੈ ਕਿ ਤਕੜੇ ਦਾ 27-20 ਵਾਲੀ ਗੱਲ ਜਿਹੜੀ ਆਪਾਂ ਵੇਖਦੇ ਹਾਂ, ਉਹ ਸਮਾਜ ਦੇ ਵਿੱਚ ਵਾਕਈ ਅਮਲੀ ਤੌਰ ਤੇ ਵੇਖਦੇ ਆ। ਸਿਆਣਾ ਤਾਂ ਸੁਣਦੇ ਸੀ, ਪਰ ਅੱਜ ਕੱਲ ਵੇਖ ਰਹੇ ਆ।